ਵਿਸਾਖੀ ਮੇਲੇ 'ਚ ਸਾਂਝ ਪਾਉਣ ਲਈ ਭਾਰਤ ਤੋਂ ਸਿੱਖ ਯਾਤਰੀ ਪਾਕਿਸਤਾਨ ਅਪੜ ਗਏ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਦਾ ਪ੍ਰਾਈਮ ਮਿਨਿਸਟਰ ਹਾਊਸ 'ਚ ਪਹਿਲਾ ਦਿਨ। ਪਾਕ ਫੌਜ ਨੂੰ ਬਦਨਾਮ ਕਰਨ ਵਾਲੀ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਚੀਫ ਆਫ ਆਰਮੀ ਸਟਾਫ ਜਨਰਲ ਕਮਰ ਜਾਵੇਦ ਬਾਜਵਾ। ਪਾਕਿਸਤਾਨ ਦੇ ਪੁਰਾਣੇ ਵਜ਼ੀਰ ਆਜ਼ਮ ਦੀ ਆਪਣੇ ਹਾਮੀਆਂ ਨੂੰ ਬਾਹਰ ਨਿਕਲਣ ਦੀ ਕਾਲ ਤੇ ਛੇਤੀ ਚੋਣਾਂ ਕਰਾਉਣ ਦੀ ਮੰਗ। ਗੁਜਰਾਂਵਾਲਾ 'ਚ ਸੋਸ਼ਲ ਮੀਡੀਆ ਤੇ ਅਦਾਰਿਆਂ ਦੇ ਖਿਲਾਫ ਮੁਹਿੰਮ ਚਲਾਉਣ ਵਾਲਿਆਂ ਦੀ ਲਿਸਟ ਤਿਆਰ। ਇਹ ਪੰਜਾਬੀ ਰੇਡੀਓ USA ਹੈ। ਪਾਕਿਸਤਾਨ ਤੋਂ ਖਬਰਾਂ ਨਾਲ ਮੈਂ ਹਾਂ ਪਰਵੀਨ ਮਸੂਦ। ਵਿਸਾਖੀ ਮੇਲੇ 'ਚ ਸਾਂਝ ਪਾਉਣ ਲਈ ਭਾਰਤ ਤੋਂ ਸਿੱਖ ਯਾਤਰੀਆਂ ਦੇ ਜਥੇ ਪਾਕਿਸਤਾਨ ਅਪੜ ਗਏ। ਵਾਘੇ ਬਾਰਡਰ ਤੋਂ ਇਹਨਾਂ ਸਿੱਖ ਯਾਤਰੀਆਂ ਨੂੰ 3 ਖਾਸ ਟ੍ਰੇਨਾਂ ਰਾਹੀਂ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਅਪੜਾਇਆ ਗਿਆ, ਜਿੱਥੇ ਉਹ 3 ਦਿਨਾਂ ਲਈ ਧਾਰਮਿਕ ਰਸਮਾਂ ਨਿਭਾਉਣਗੇ ਅਤੇ ਉਸ ਤੋਂ ਮਗਰੋਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਲਾਹੌਰ ਦੇ ਗੁਰੂ ਘਰਾਂ ਦੇ ਦਰਸ਼ਨ ਕਰਨਗੇ। ਇਹਨਾਂ 3 ਖਾਸ ਟ੍ਰੇਨਾਂ ਨੂੰ VIP ਰੂਟ ਤੇ ਚਲਾਇਆ ਜਾਏਗਾ। ਇਸ ਰੂਟ ਦੀ ਰਾਹ ਦੇ ਵਿੱਚ ਆਉਣ ਵਾਲੀ ਹਰ ਟ੍ਰੇਨ ਨੂੰ ਰੋਕ ਦਿੱਤਾ ਜਾਏਗਾ। ਵਿਸਾਖੀ ਮੇਲੇ ਤੇ ਆਉਣ ਵਾਲੇ ਇਹਨਾਂ ਸਿੱਖ ਯਾਤਰੀਆਂ ਲਈ ਸਰਕਾਰ ਵੱਲੋਂ ਸਿਕਿਉਰਿਟੀ ਦੇ ਚੋਖੇ ਪ੍ਰਬੰਧ ਕੀਤੇ ਗਏ ਨੇ। ਸਭ ਤੋਂ ਪਹਿਲਾਂ ਵਾਘੇ ਬਾਰਡਰ ਲਾਹੌਰ ਤੇ ਇਹਨਾਂ ਸਿੱਖ ਯਾਤਰੀਆਂ ਦੀ ਇਮੀਗ੍ਰੇਸ਼ਨ ਵਾਲਾ ਕੰਮ ਪੂਰਾ ਕੀਤਾ ਗਿਆ। ਉਸ ਤੋਂ ਮਗਰੋਂ ਇਹਨਾਂ ਨੂੰ VIP ਰੂਟ ਦੀਆਂ 3 ਟ੍ਰੇਨਾਂ ਤੇ ਬਿਠਾ ਕੇ ਪੰਜਾ ਸਾਹਿਬ ਹਸਨ ਅਬਦਾਲ ਅਪੜਾ ਦਿੱਤਾ ਗਿਆ। ਅੱਜ ਦੀ ਰਾਤ ਇਹ ਗੁਰਪਿਆਰੇ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਹੀ ਗੁਜ਼ਾਰਨਗੇ, ਜਿੱਥੇ ਧਾਰਮਿਕ ਰੌਣਕਾਂ ਦੀ ਸ਼ੁਰੂਆਤ ਹੋਏਗੀ। ਅੱਜ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਹੋਰਾਂ ਦਾ 23ਵੇਂ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਪਹਿਲਾ ਦਿਨ ਸੀ। ਉਹਨਾਂ ਨੂੰ ਵਜ਼ੀਰ ਆਜ਼ਮ ਹਾਊਸ 'ਚ ਗਾਰਡ ਆਫ ਆਨਰ ਦਿੱਤਾ ਗਿਆ। ਪਹਿਲੇ ਹੁਕਮ ਰਾਹੀਂ ਉਹਨਾਂ ਸਰਕਾਰੀ ਦਫ਼ਤਰ 'ਚ ਛੁੱਟੀਆਂ 2 ਦੀ ਥਾਂ 1 ਕਰਨ ਦਾ ਐਲਾਨ ਕੀਤਾ ਅਤੇ ਰੋਜ਼ਿਆਂ ਦੇ ਮਹੀਨੇ ਦੇ ਵਿੱਚ ਦਫ਼ਤਰ ਅਪੜਨ ਦਾ ਵੇਲਾ ਸਵੇਰੇ 10 ਵਜੇ ਦੀ ਥਾਂ 8 ਵਜੇ ਕਰ ਦਿੱਤਾ। ਉਹਨਾਂ ਨੇ ਨਾਲ-ਨਾਲ ਆਪਣੇ ਸਿਆਸੀ ਰਾਬਤੇ ਵੀ ਸ਼ੁਰੂ ਕਰ ਦਿੱਤੇ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਤੇ ਆਸਿਫ ਅਲੀ ਜ਼ਰਦਾਰੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ। ਇਸ ਤੋਂ ਮਗਰੋਂ ਉਹਨਾਂ ਡਾਕਟਰ ਖਾਲਿਦ ਮਕਬੂਲ ਅਤੇ ਮੌਲਾਨਾ ਫਜ਼ਲੁਰ ਰਹਿਮਾਨ ਹੋਰਾਂ ਦੇ ਨਾਲ ਅੱਡੋ-ਅੱਡ ਮੁਲਾਕਾਤ ਕੀਤੀ। ਉਸ ਤੋਂ ਬਾਅਦ ਉਹਨਾਂ ਭਾਰਤੀ ਵਜ਼ੀਰ ਆਜ਼ਮ ਵੱਲੋਂ ਆਈ ਮੁਬਾਰਕਬਾਦ ਦਾ ਸ਼ੁਕਰੀਆ ਅਦਾ ਕੀਤਾ ਤੇ ਆਖਿਆ ਕਿ ਭਾਰਤ ਨਾਲ ਚੰਗੇ ਤਾਲੁਕ ਵਾਸਤੇ ਦੀ ਆਸ ਰੱਖਨੇ ਆ ਅਤੇ ਕਸ਼ਮੀਰ ਵਾਲੇ ਮਾਮਲੇ ਤੇ ਬਹਿ ਕੇ ਗੱਲਬਾਤ ਨੂੰ ਨਿਬੇੜਨਾ ਚਾਹੀਦਾ ਹੈ ਤਾਂ ਜੇ ਦੋਵਾਂ ਮੁਲਕਾਂ ਵਿਚਕਾਰ ਆਈ ਦੂਰੀ ਨੂੰ ਘੱਟ ਕੀਤਾ ਜਾ ਸਕੇ। ਪਾਕ ਫੌਜ ਦੇ ਤਰਜਮਾਨ ਇਦਾਰੇ ISPR ਮੁਜਬ ਅੱਜ ਚੀਫ ਆਫ ਆਰਮੀ ਸਟਾਫ ਜਨਰਲ ਕਮਰ ਜਾਵੇਦ ਬਾਜਵਾ ਦੀ 76ਵੇਂ ਫਾਰਮੇਸ਼ਨ ਕਮਾਂਡਰਜ਼ ਕਾਨਫਰੰਸ ਦਾ ਉਪਰਾਲਾ ਕੀਤਾ ਗਿਆ, ਜਿਹਦੇ 'ਚ ਫੌਜ ਨੂੰ ਬਦਨਾਮ ਕਰਨ ਵਾਸਤੇ ਚਲਾਈ ਜਾਣ ਵਾਲੀ ਸਾਜ਼ਿਸ਼ ਦਾ ਨੋਟਿਸ ਵੀ ਲਿਆ ਗਿਆ, ਜਿਹਦੇ 'ਚ ਪੇਸ਼ਾਵਰਾਨਾ ਕੰਮਾਕਾਰਾਂ ਤੇ ਨੈਸ਼ਨਲ ਸਿਕਿਉਰਿਟੀ ਦੀਆਂ ਔਖਲਾਂ ਬਾਰੇ ਵੀ ਦੱਸ ਪਾਈ ਗਈ। ਇਸ ਇਕੱਠ 'ਚ ਕੋਰ ਕਮਾਂਡਰਜ਼, ਪ੍ਰਿੰਸੀਪਲ ਸਟਾਫ ਕਮਾਂਡਰਜ਼ ਅਤੇ ਫਾਰਮੇਸ਼ਨ ਕਮਾਂਡਰਜ਼ ਨੇ ਵੀ ਸਾਂਝ ਪਾਈ। ਇਸ ਇਕੱਠ ਦੇ ਅਫਸਰਾਂ ਨੂੰ ਇਹ ਦੱਸਿਆ ਗਿਆ ਕਿ ਰਵਾਇਤੀ ਤੇ ਗੈਰ ਰਵਾਇਤੀ ਖਤਰਿਆਂ ਨਾਲ ਕਿੱਦਾਂ ਨਿਬੜਿਆ ਜਾ ਸਕਦਾ ਹੈ। ਇਕੱਠ ਨੇ ਮਹਿਕਮੇ ਤੇ ਲੁਕਾਈ ਵਿਚਕਾਰ ਪੈਦਾ ਕੀਤੀ ਜਾਣ ਵਾਲੀ ਨਫ਼ਰਤ ਦਾ ਵੀ ਨੋਟਿਸ ਲਿਆ। ਫਾਰਮੇਸ਼ਨ ਕਮਾਂਡਰਜ਼ ਦਾ ਆਖਣਾ ਸੀ ਕਿ ਇਹ ਸਾਜ਼ਿਸ਼ ਦਾ ਮਕਸਦ ਬਸ ਲੁਕਾਈ ਤੇ ਮਹਿਕਮੇ ਦੇ ਵਿਚਕਾਰ ਵਿੱਥ ਪਾਉਣਾ ਸੀ। ਸਾਡੇ ਵਾਸਤੇ ਪਾਕਿਸਤਾਨ ਦੀ ਸਲਾਮਤੀ ਸਭ ਤੋਂ ਪਹਿਲਾਂ ਹੈ। ਪਾਕ ਫੌਜ ਰਿਆਸਤੀ ਅਦਾਰਿਆਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ। ਫਾਰਮੇਸ਼ਨ ਕਮਾਂਡਰਜ਼ ਨੇ ਆਇਨ ਤੇ ਕਾਨੂੰਨ ਦੇ ਵਧਾਅ ਵਾਸਤੇ ਫੈਸਲਿਆਂ ਦੀ ਵੀ ਤਾਰੀਫ ਕੀਤੀ। ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਹੋਰਾਂ ਦਾ ਆਖਣਾ ਹੈ ਕਿ ਸਾਡੇ ਨਾਲ ਸਾਜ਼ਿਸ਼ ਖੇਡ ਕੇ ਸਾਡੇ ਸਿਰ ਤੇ ਨਵੀਂ ਇੰਪੋਰਟਡ ਸਰਕਾਰ ਰੱਖ ਦਿੱਤੀ ਹੈ। ਆਪਣੇ ਇੱਕ ਵੀਡੀਓ ਪੈਗਾਮ ਰਾਹੀਂ ਉਹਨਾਂ ਦਾ ਆਖਣਾ ਸੀ ਕਿ ਕੌਮਾਂ ਆਪਣੀ ਜਮਹੂਰੀਅਤ ਦੀ ਸਾਂਭ ਸੰਭਾਲ ਆਪ ਕਰਦੀਆਂ ਨੇ, ਨਾ ਤੇ ਕੋਈ ਫੌਜ ਜਮਹੂਰੀਅਤ ਦੀ ਸਾਂਭ ਸੰਭਾਲ ਕਰਦੀ ਏ, ਨਾ ਹੀ ਕੋਈ ਬਾਹਰ ਦੀ ਤਾਕਤ। ਉਹਨਾਂ ਪ੍ਰਾਈਮ ਮਿਨਿਸਟਰ ਦਾ ਮਰਤਬਾ ਛੱਡਣ ਮਗਰੋਂ ਆਪਣਾ ਪਹਿਲਾ ਸੁਨੇਹਾ ਜਾਰੀ ਕੀਤਾ ਅਤੇ ਆਪਣੇ ਹਾਮੀ ਲੋਕਾਂ ਨੂੰ ਆਖਿਆ ਕਿ ਉਹ ਬਾਹਰ ਨਿਕਲਣ ਤੇ ਇਸ ਇੰਪੋਰਟਡ ਸਰਕਾਰ ਤੋਂ ਆਪਣੀ ਜਾਨ ਛੁਡਾਉਣ। ਉਹਨਾਂ ਦਾ ਪਸ਼ਾਵਰ ਦੇ ਵਸਨੀਕਾਂ ਨੂੰ ਆਖਣਾ ਸੀ ਕਿ ਪਸ਼ਾਵਰ ਦੇ ਲੋਕੋ, ਮੈਂ ਤੁਹਾਡੇ ਕੋਲ ਆ ਰਿਹਾ ਹਾਂ। ਅਸੀਂ ਰਲ ਮਿਲ ਕੇ ਹੀ ਇਸ ਇੰਪੋਰਟਡ ਸਰਕਾਰ ਤੋਂ ਜਾਨ ਛੁਡਾਉਣੀ ਹੈ। ਨਾਲ ਹੀ ਉਹਨਾਂ ਛੇਤੀ ਤੋਂ ਛੇਤੀ ਚੋਣਾਂ ਕਰਾਉਣ ਦੀ ਵੀ ਮੰਗ ਕੀਤੀ ਹੈ। ਗੁਜਰਾਂਵਾਲਾ 'ਚ ਮਹਿਕਮਿਆਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਮੁਹਿੰਮ ਚਲਾਉਣ ਵਾਲੇ 16 ਲੋਕਾਂ ਦੀ ਲਿਸਟ ਤਿਆਰ ਕਰ ਲਈ ਗਈ ਹੈ। ਇਹਨਾਂ ਲੋਕਾਂ ਦੇ ਖਿਲਾਫ FIA ਦੇ ਮਹਿਕਮੇ ਨੇ ਨੋਟਿਸ ਲੈ ਲਿਆ ਹੈ ਤੇ ਛੇਤੀ ਤੋਂ ਛੇਤੀ ਇਹਨਾਂ ਦੀ ਗ੍ਰਿਫਤਾਰੀ ਦਾ ਵੀ ਆਖਿਆ ਹੈ। ਇਹਨਾਂ 16 ਲੋਕਾਂ ਨੂੰ ਫੜਨ ਵਾਸਤੇ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਨੇ। FIA ਦੇ ਮਹਿਕਮੇ ਦਾ ਆਖਣਾ ਹੈ ਕਿ ਇਹਨਾਂ ਲੋਕਾਂ ਦੇ ਖਿਲਾਫ ਇਸਤਦਾਦ ਦਹਿਸ਼ਤਗਰਦੀ ਐਕਟ ਦੇ ਤਹਿਤ ਮੁਕੱਦਮੇ ਦਰਜ ਕੀਤੇ ਜਾਣਗੇ। ਸੁਣਨ ਵਾਲਿਆਂ ਨੂੰ ਇਹ ਵੀ ਦੱਸਦੇ ਚਾਹੀਏ ਕਿ ਸਰਕਾਰੀ ਬਦਲਾਅ ਮਗਰੋਂ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਵੱਲੋਂ ਸਰਕਾਰੀ ਅਦਾਰਿਆਂ ਦੇ ਖਿਲਾਫ ਟ੍ਰੈਂਡਸ ਚਲਾਏ ਗਏ ਸਨ। ਇਹਨਾਂ ਟ੍ਰੈਂਡਸ ਰਾਹੀਂ ਪਾਕਿਸਤਾਨੀ ਫੌਜ ਦੇ ਮਹਿਕਮੇ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਦੂਜੇ ਪਾਸੇ ਪੁਰਾਣੀ ਹੁਕਮਰਾਨ ਜਮਾਤ ਪੀਟੀਆਈ ਦੇ ਸੋਸ਼ਲ ਮੀਡੀਆ ਐਕਟਿਵਿਸਟ ਦੀ ਗ੍ਰਿਫਤਾਰੀ ਤੇ ਅਸਦ ਉਮਰ ਉਹਨਾਂ ਦਾ ਆਖਣਾ ਹੈ ਕਿ ਇਸ ਮਾਮਲੇ ਤੇ ਅਸੀਂ ਅਦਾਲਤ 'ਚ ਜਾਵਾਂਗੇ, ਜਿਹਦੀ ਅਰਜ਼ੀ ਕੱਲ੍ਹ ਸਵੇਰੇ ਹੀ ਅਸੀਂ ਲਾਹੌਰ ਹਾਈ ਕੋਰਟ ਦੇ ਵਿੱਚ ਜਮ੍ਹਾਂ ਕਰਾਵਾਂਗੇ। ਪਾਕਿਸਤਾਨ ਤੋਂ ਹੁਣ ਤੱਕ ਲਈ ਇੰਨਾ ਹੀ। ਮੈਨੂੰ ਪਰਵੀਨ ਮਸੂਦ ਨੂੰ ਇਜਾਜ਼ਤ ਦਿਓ। ਰੱਬ ਰਾਖਾ।